ਸਾਰੇ ਸੱਜਣਾ ਤੇ ਬੇਲੀਆਂ ਨੂੰ ਸਲਾਮ। ਉਮੀਦ ਹੈ ਤੁਸੀਂ ਸਭ ਖੈਰ ਖਰੀਦ ਨਾਲ ਹੋਵੋਗੇ। ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਲਹਿੰਦੇ ਪੰਜਾਬ ਵਿੱਚ ਆਪਣੇ ਸਾਰੇ ਬੇਲੀਆਂ ਨਾਲ ਇਹ ਗੱਲ ਕਰਨਾ ਹੈ ਵੀ ਲਹਿੰਦੇ ਪੰਜਾਬ ਵਿੱਚ ਮਰਦਮਸ਼ੁਮਾਰੀ ਯਾਨੀ ਲੋਕਾਈ ਦੀ ਗਿਣਤੀ ਹੋ ਰਹੀ ਹੈ। ਇਸ ਗਿਣਤੀ ਨੂੰ ਮੁਲਕਾਂ ਵਾਸਤੇ ਬਹੁਤ ਅਹਿਮ ਸਮਝਿਆ ਜਾਂਦਾ ਹੈ ਕਿਉਂਕਿ ਲੋਕਾਈ ਦੀ ਗਿਣਤੀ ਕਰਕੇ ਮਰਦਮਸ਼ੁਮਾਰੀ ਕਰਕੇ ਉਹਨਾਂ ਦੇ ਘਰਾਂ ਦੀ ਗਿਣਤੀ ਕਰਕੇ ਤੇ ਮੁਸਤਕਬਲ ਦੀ ਪਲੈਨਿੰਗ ਕਰਨ 'ਚ ਮੁਲਕਾਂ ਨੂੰ ਆਸਾਨੀ ਹੁੰਦੀ ਹੈ ਕਿ ਆਇੰਦਾ ਵਾਸਤੇ ਕਿੰਨੇ ਡਾਕਟਰ ਚਾਹੀਦੇ ਨੇ, ਕਿੰਨੇ ਇੰਜੀਨੀਅਰ ਚਾਹੀਦੇ ਨੇ, ਕਿੰਨੇ ਸਕੂਲ ਚਾਹੀਦੇ ਨੇ, ਕਿੰਨੇ ਹਸਪਤਾਲ ਚਾਹੀਦੇ ਨੇ, ਕਿੰਨੇ ਨਵੇਂ ਸ਼ਹਿਰ ਵਸਾਉਣ ਦੀ ਲੋੜ ਹੈ, ਕਿੰਨੀ ਜ਼ਰਾਤ ਨੂੰ ਬਿਹਤਰ ਕਰਨ ਦੀ ਲੋੜ ਹੈ, ਕਿੰਨਾ ਸਾਨੂੰ ਇਹਨਾਂ ਵਾਸਤੇ ਖਾਣ ਪੀਣ ਦੀਆਂ ਚੀਜ਼ਾਂ ਮੁਹੱਈਆ ਕਰਨ ਦੀ ਲੋੜ ਹੈ। ਇਸ ਵਾਸਤੇ ਤੁਸੀਂ ਲਹਿੰਦੇ ਪੰਜਾਬ 'ਚ ਅਗਰ ਰਹਿੰਦੇ ਹੋ ਅਤੇ ਜਿੱਥੇ ਵੀ ਰਹਿੰਦੇ ਹੋ ਤੁਸੀਂ ਜ਼ਰੂਰ ਇਸ ਮਰਦਮਸ਼ੁਮਾਰੀ ਜਿੰਨੀ ਲੋਕਾਈ ਦੀ ਗਿਣਤੀ ਵਿੱਚ ਹਿੱਸਾ ਲੈਣਾ। ਦੂਜੀ ਗੱਲ, ਇਸ ਫਾਰਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜਾ ਕਿ ਔਨਲਾਈਨ ਹੀ ਫਿਲ ਹੋਏਗਾ। ਤੁਹਾਡੇ ਕੋਲ ਜਿਹੜੇ ਆਉਣਗੇ ਸਰਕਾਰੀ ਅਮਲੇ ਦੇ ਅਹਿਲਕਾਰ ਲੋਕ, ਉਹ ਉਹਨਾਂ ਦੇ ਕੋਲ ਇੱਕ ਟੈਬ ਹੈ, ਉਹ ਤੈਨੂੰ ਫਿਲ ਕਰ ਰਹੇ ਨੇ। ਤੁਸੀਂ ਆਪਣੇ ਘਰ ਆਪਣੇ फ़ोन ਜਾਂ ਕੰਪਿਊਟਰ ਤੋਂ ਵੀ ਆਪਣਾ ਡਾਟਾ ਜਿਹੜਾ ਉਹ ਅਪਲੋਡ ਕਰ ਸਕਦੇ ਹੋ। ਲੇਕਿਨ ਅਗਰ ਨਹੀਂ ਕਰ ਸਕਦੇ ਤਾਂ ਉਹ ਤੁਹਾਡੀ ਮਦਦ ਲਈ ਤੁਹਾਡੇ ਘਰ ਦੇ ਦਰਵਾਜ਼ੇ ਤੱਕ ਆਉਣਗੇ। ਉਹਨਾਂ ਨੂੰ ਬਿਲਕੁਲ ਦਰੁਸਤ ਮਾਲੂਮਾਤ ਦੇਣੀ ਹੈ, ਕਿੰਨੇ ਲੋਕ ਹੋ, ਘਰ ਕਿੰਦਾ ਆਪਣਾ ਨਹੀਂ ਹੈ, ਇਹ ਸਭ ਮਾਲੂਮਾਤ ਉਹਦੇ ਵਿੱਚ ਹੈ ਨੇ। ਇਹਦੇ ਨਾਲ ਅੰਦਾਜ਼ਾ ਹੁੰਦਾ ਹੈ ਕਿ ਸਾਡੀ ਆਬਾਦੀ ਦੀ ਜਿਹੜਾ ਮਿਆਰੇ ਜ਼ਿੰਦਗੀ ਹੈ, ਕੁਆਲਿਟੀ ਆਫ ਲਾਈਫ ਹੈ, ਉਹ ਕਿੰਨੀ ਹੈ ਅਤੇ ਉਸ ਮਿਆਰ ਨੂੰ ਹੋਰ ਬਿਹਤਰ ਬਣਾਉਣ ਲਈ ਹਕੂਮਤ ਨੂੰ ਕੀ ਉਹਨਾਂ ਨੂੰ ਸਹੂਲਤਾਂ, ਉਹਨਾਂ ਨੂੰ ਫਾਇਦੇ ਦੇਣ ਦੀ ਜ਼ਰੂਰਤ ਹੈ। ਇਹ ਮਰਦਮਸ਼ੁਮਾਰੀ ਆਮ ਤੌਰ 'ਤੇ 5 ਸਾਲ ਬਾਅਦ ਵੀ ਹੁੰਦੀ ਹੈ, 10 ਸਾਲ ਬਾਅਦ ਵੀ ਹੁੰਦੀ ਹੈ ਅਤੇ ਇਹ ਸਾਡੇ ਮੁਲਕ 'ਚ ਇਹ ਪੰਜਾਬ ਦੇ ਵਿੱਚ ਖ਼ਾਸ ਤੌਰ 'ਤੇ ਇਹ 2017 ਦੇ ਬਾਅਦ ਹੁਣ ਹੋ ਰਹੀ ਹੈ। ਉਸ ਦੇ ਵਿੱਚ ਜਿੰਨੇ ਲੋਕ ਤੁਸੀਂ ਪੰਜਾਬ ਦੇ ਰਹਿਣ ਵਾਲੇ, ਪੰਜਾਬੀ ਬੋਲਣ ਵਾਲੇ, ਪੰਜਾਬੀ ਰਹਿਤਲ ਦਾ ਹਿੱਸਾ ਹੋ, ਤੁਸੀਂ ਆਪਣੀ ਬੋਲੀ ਨੂੰ ਉਹਦੇ ਜਿਹੜੇ ਵੀ ਅੰਦਾਜ਼ 'ਚ ਬੋਲਦੇ ਹੋ ਤੁਸੀਂ ਉਹਨੂੰ ਮੈਂਸ਼ਨ ਕਰਨਾ ਹੈ ਕਿ ਤੁਸੀਂ ਪੰਜਾਬੀ ਬੋਲਦੇ ਹੋ। ਪਲੱਸ ਉਹਦੇ ਵਿੱਚ ਕੌਮੀਅਤ ਦਾ ਖਾਨਾ ਵੀ ਹੈ। ਮੈਂ ਇੱਕ ਫਾਰਮ ਵੇਖਿਆ ਕਿਸੇ ਦਾ ਅਤੇ ਉਹਦੇ 'ਤੇ ਕੌਮੀਅਤ ਦੇ ਖਾਨੇ 'ਚ ਪਾਕਿਸਤਾਨੀ ਲਿਖਿਆ ਹੋਇਆ ਸੀ। ਬਿਲਕੁਲ ਠੀਕ ਹੈ, ਅਸੀਂ ਪਾਕਿਸਤਾਨੀ ਹਾਂ, ਸਾਡੀ ਸਿਟੀਜ਼ਨਸ਼ਿਪ ਪਾਕਿਸਤਾਨ ਦੀ ਹੈ। ਲੇਕਿਨ ਫਿਰ ਮੈਂ ਕੁਝ ਦੋਸਤਾਂ ਨੂੰ ਪੁੱਛਿਆ ਅਤੇ ਉਹਨਾਂ ਨੇ ਆਖਿਆ ਕਿ ਸਾਡੀ ਜਿਹੜੀ ਜਨਰਲ ਸੋਚ ਇਹਦੇ ਬਾਰੇ 'ਚ ਜਾਂ ਸਮਝ ਬੂਝ ਹੈ ਸਾਡੀ ਅਮੂਮੀ, ਉਹ ਇਹ ਵੇ ਕਿ ਇਹ ਤੁਹਾਡੀ ਜਿਹੜੀ ਕੌਮੀਅਤ ਜਿਹੜੀ ਤੁਸੀਂ ਸਰਕਾਰੀ ਫਾਰਮਾਂ 'ਚ ਲਿਖਦੇ ਹੋ, ਮਤਲਬ ਕੌਮ ਪੰਜਾਬੀ ਹੈ, ਕੌਮ ਜੱਟ ਹੈ, ਕੌਮ ਰਾਜਪੂਤ ਹੈ, ਇਸ ਤਰ੍ਹਾਂ ਦੀ ਇਹਦਾ ਮਤਲਬ ਇਹ ਵੇ। ਅਤੇ ਇਹ ਤੁਸੀਂ ਧਿਆਨ ਨਾਲ ਇਹਨੂੰ ਵੇਖ ਕੇ ਸਹੀ ਤੌਰ ਦੇ ਨਾਲ ਉਹਨੂੰ ਭੁਰ ਕਰਨਾ ਹੈ ਫਾਰਮ ਨੂੰ, ਅਤੇ ਉਹਨਾਂ ਦੀ ਮਦਦ ਕਰਨੀ ਹੈ ਮੁਲਕ ਦੇ ਬਾਰੇ 'ਚ ਸਹੀ ਅੰਦਾਜ਼ਾ ਲਗਾਉਣ 'ਚ। ਇਸ ਤੋਂ ਇਲਾਵਾ ਸਾਨੂੰ ਆਪਣੇ ਬੱਚਿਆਂ ਨੂੰ, ਅਗਰ ਅਸੀਂ ਫਰਜ਼ ਕੀਤਾ ਅਸੀਂ ਪੰਜਾਬੀ ਹਾਂ ਲੇਕਿਨ ਅਗਲੀ ਨਸਲ 'ਚ ਅਸੀਂ ਉਰਦੂ ਬੋਲਣ ਸ਼ੁਰੂ ਹੋ ਵੀ ਗਏ ਹਾਂ ਆਪਣੇ ਛੋਟੇ ਬੱਚਿਆਂ ਨਾਲ, ਅਤੇ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਮਾਦਰੀ ਜ਼ੁਬਾਨ ਬਦਲ ਗਈ ਹੈ। ਉਹਨਾਂ ਦੀ ਮਾਂ ਬੋਲੀ, ਉਹਨਾਂ ਦੀ ਧਰਤੀ ਮਾਂ, ਉਹਨਾਂ ਦੇ ਜਿਹੜੀ ਸੱਭਿਆਚਾਰ ਹੈ, ਉਹਨਾਂ ਦਾ ਜਿਹੜਾ ਰਹਿਤਲ ਹੈ, ਉਹਦੇ ਨਾਲ ਜੁੜਦੀ ਹੈ। ਠੀਕ, ਇਹ ਨਹੀਂ ਕਿ ਮੇਰੀ ਮਾਂ ਨੇ ਚੂੰਕਿ ਬਚਪਨ 'ਚ ਮੇਰੇ ਨਾਲ ਉਰਦੂ ਬੋਲੀ ਸੀ ਇਸ ਲਈ ਮੇਰੀ ਮਾਂ ਬੋਲੀ ਉਰਦੂ ਹੋ ਗਈ। ਇੰਝ ਨਹੀਂ ਮਾਂ ਬੋਲੀਆਂ ਚੇਂਜ ਹੁੰਦੀਆਂ। ਇਸ ਲਈ ਧਿਆਨ ਰੱਖਣਾ ਹੈ ਕਿ ਤੁਸੀਂ ਆਪਣੀ ਮਾਂ ਬੋਲੀ ਜਿਹੜੀ ਹੈ ਉਹੋ ਹੀ ਲਿਖਾਉਣੀ ਹੈ ਜਿਹੜੀ ਤੁਹਾਡੀ ਰਹਿਤਲ ਦੀ ਮਾਂ ਬੋਲੀ ਹੈ, ਤਾਂ ਕਿ ਪਤਾ ਲੱਗ ਸਕੇ ਕਿ ਤੁਸੀਂ ਕਿੰਨੇ ਜਾਗਦੇ ਹੋ, ਕਿੰਨੇ ਜੀਓ ਅਤੇ ਕਿੰਨੀ ਜ਼ਰੂਰਤ ਹੈ ਤੁਹਾਨੂੰ ਕਿ ਤੁਸੀਂ ਆਪਣੀ ਰਹਿਤਲ, ਆਪਣੇ ਸੱਭਿਆਚਾਰ, ਆਪਣੇ ਪਿਛੋਕੜ ਵਾਸਤੇ ਖੜ੍ਹੇ ਹੋਵੋ ਅਤੇ ਤੁਹਾਨੂੰ ਉਸ ਖੜ੍ਹੇ ਹੋਣ 'ਚ ਮਦਦ ਵੀ ਦਿੱਤੀ ਜਾਏ। ਜੇ ਤੁਸੀਂ ਆਪ ਹੀ ਆਪਣੇ ਆਪ ਨੂੰ ਨਹੀਂ ਮੰਨੋਗੇ ਕਿ ਤੁਸੀਂ ਉਸ ਮਾਂ ਬੋਲੀ ਦੇ ਪੁੱਤਰ ਹੋ, ਧੀਆਂ ਹੋ, ਅਤੇ ਕੋਈ ਹੋਰ ਕਿਉਂ ਤੁਹਾਨੂੰ ਮੰਨੇਗਾ। ਇਸ ਲਈ ਜਾਗਦੇ ਰਹਿਣਾ, ਸਜਾਗ ਹੋ ਕੇ ਫਾਰਮ ਫਿਲ ਕਰਾਉਣਾ ਅਤੇ ਆਪਣੇ ਬਾਰੇ 'ਚ ਆਪਣੀ ਜ਼ਾਤੀ, ਘਰੇਲੂ ਅਤੇ ਆਪਣੀ ਕੌਮੀਅਤੀ ਮਾਲੂਮਾਤ, ਆਪਣੀ ਜਿਹੜੀ ਨਸਲ ਦੀ, ਆਪਣੇ ਜਿਹੜੇ ਜ਼ਾਤ ਬਰਾਦਰੀ ਗੋਤ ਦੀ ਮਾਲੂਮਾਤ ਉਹ ਬਿਲਕੁਲ ਠੀਕ ਜਮ੍ਹਾਂ ਕਰਾਉਣੀ। ਬਸ ਮੈਂ ਅੱਜ ਤੁਹਾਡੇ ਨਾਲ ਇਹੀ ਗੱਲਬਾਤ ਕਰਨਾ ਚਾਹੁੰਦਾ ਸਾਂ। ਉਮੀਦ ਹੈ ਕਿ ਤੁਹਾਨੂੰ ਇਹ ਗੱਲਬਾਤ ਪਸੰਦ ਆਵੇਗੀ। ਬਹੁਤ ਸ਼ੁਕਰੀਆ। ਰੱਬ ਰਾਖਾ।